ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਚੈਨਲ ਤੇ ਮੈਂ ਹਾਂ ਬਾਊ ਸੰਫੀਦੁਰ ਰਹਿਮਾਨ ਜਾਟ। ਅੱਜ ਦਾ ਜਿਹੜਾ ਸਾਡਾ ਮੌਜੂ ਹੈ ਉਹ ਮਹਿੰਗਾਈ ਦੇ ਉੱਤੇ ਆ ਤੇ ਗਵਰਨਮੈਂਟ ਜਿਹੜੀ ਤਰੀਕੇ ਇਨਸਾਫ ਦੀ ਆਈ ਨੂੰ 3 ਸਾਲ ਤੋਂ ਅਰਸਾ ਜ਼ਿਆਦਾ ਹੋ ਗਿਆ ਤੇ ਹਰ ਰੋਜ਼ ਅਸ਼ਿਆ ਦੀ ਜਿਹੜੀ ਕੀਮਤਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ ਤੇ ਇਸ ਸਮੇਂ ਅਸੀਂ ਇੱਕ ਦੁਕਾਨ ਤੇ ਮੌਜੂਦ ਆ। ਉੱਥੇ ਇੱਕ ਦੁਕਾਨ ਦੇ ਉੱਤੇ ਜਿਹੜਾ ਗਾਹਕ ਆਇਆ ਤਾਂ ਉਹਦੇ ਕੋਲ ਅਸੀਂ ਪੁੱਛਾਂਗੇ ਜਿਹੜਾ ਅੱਜ ਤੋਂ 3 ਸਾਲ ਪਹਿਲੇ ਰੇਟ ਕੀ ਸੀ ਤੇ ਹੁਣ ਜਿਹੜੇ ਮੌਜੂਦਾ ਜਿਹੜੇ ਨੇ ਉਹ ਰੇਟ ਕੀ ਨੇ। अस्सलाम वालेकुम जी। वालेकुम सलाम। हाँ जी भाईजान की खरीदन आए हो? भाई मैं चीनी लैन आया जी। अच्छा जी। ते ਜਿਹੜੀ ਗਵਰਨਮੈਂਟ ਤਰੀਕੇ ਇਨਸਾਫ ਦੀ ਤਕਰੀਬਨ 3 ਸਾਲ ਤੋਂ ਜ਼ਿਆਦਾ ਇਹਨਾਂ ਨੂੰ ਅਰਸਾ ਹੋ ਗਿਆ ਹੈ। ਹਾਂਜੀ ਹਾਂਜੀ। ਇਸ ਟਾਈਮ ਕੀ ਤੁਸੀਂ ਆਪਣਾ ਗਵਰਨਮੈਂਟ ਤੋਂ ਮੁਤਮਿਨ ਹੋ? ਭਾਈਜਾਨ ਮੁਤਮਿਨ ਕੀ ਆ, ਗਰੀਬ ਬੰਦਾ ਜਿਹੜਾ 700-800 ਰੁਪਇਆ ਦਿਹਾੜੀ ਲੈਣ ਵਾਲਾ ਬੰਦਾ ਉਹ ਇਸ ਟਾਈਮ ਉਹਦੀ ਇਹ ਕੰਡੀਸ਼ਨ ਆ ਕਿ ਆਪਣਾ ਅਗਰ ਉਹ ਆਟਾ ਲਿਆਉਂਦਾ ਤੇ ਚੀਨੀ ਲੈਣ ਜੋਗੇ ਪੈਸੇ ਨਹੀਂ ਬਚਦੇ, ਜੇ ਚੀਨੀ ਲੈਂਦਾ ਤੇ ਘਿਓ ਲੈਣ ਜੋਗੇ ਪੈਸੇ ਨਹੀਂ ਬਚਦੇ। ਕੁਛ ਲੋਕ ਐਸੇ ਨੇ ਇਸ ਟਾਈਮ ਗਰੀਬ ਤਬਕੇ ਦੇ ਲੋਕ ਜਿਹੜੇ ਕੁਛ ਖਾ ਪੀ ਨਹੀਂ ਸਕਦੇ, ਯਾਨੀ ਸਮਝੋ ਕਿ ਭੁੱਖੇ ਸੌਂਦੇ ਨੇ ਰਾਤ ਨੂੰ। ਠੀਕ ਆ, ਸੂਰਤ ਹਾਲ ਇਹ ਬਣੀ ਆ ਕਿ ਚੀਨੀ ਜਿਹੜੀ ਆ ਅੱਜ ਤੋਂ 3 ਸਾਲ ਪਹਿਲਾਂ 60 ਰੁਪਏ ਕਿਲੋ ਸੀ, ਜਿਹੜੀ ਇਸ ਟਾਈਮ 120 ਰੁਪਏ ਕਿਲੋ ਤੋਂ ਹੁਣ ਪਤਾ ਲੱਗਾ ਕਿ ਕੋਈ 5-7 ਰੁਪਏ ਕਿਲੋ ਥੱਲੇ ਆਈ ਆ। ਠੀਕ ਆ, ਰੁਪਏ ਥੱਲੇ ਆਈ ਆ। ਘਿਓ ਜਿਹੜਾ 160 ਰੁਪਏ ਕਿਲੋ ਸੀ ਇਸ ਟਾਈਮ 350 ਰੁਪਏ ਕਿਲੋ ਮੌਜੂਦਾ ਘਿਓ ਆ। ਤੇ ਇਹ ਸੂਰਤ ਹਾਲ ਆ ਮਹਿੰਗਾਈ ਦੀ ਕਿ ਖਾਲਸ ਘਿਓ ਸਾਡੇ ਸ਼ਾਹਕੋਟ ਚੋਂ ਪੂਰਾ ਐਡਾ ਵੱਡਾ ਸ਼ਾਹਕੋਟ ਆ, ਉੱਥੋਂ ਖਾਲਸ ਘਿਓ ਨਹੀਂ ਮਿਲ ਰਿਹਾ ਇਸ ਟਾਈਮ। ਠੀਕ ਆ, ਤੇ ਦੂਸਰਾ ਭਾਜੀ ਆਟਾ ਜਿਹੜਾ 30-40 ਰੁਪਏ ਕਿਲੋ ਹੁੰਦਾ ਹੈ, ਇਸ ਟਾਈਮ ਆਟੇ ਦੀ ਮੌਜੂਦਾ ਰੇਟ 80 ਰੁਪਏ ਕਿਲੋ ਆਟੇ ਦਾ ਮੌਜੂਦਾ ਰੇਟ ਆ। ਦੱਸੋ ਗਰੀਬ ਆਵਾਮ ਦਾ ਇਹ ਕਸੂਰ ਆ ਕਿ ਵੋਟ ਪਾ ਕੇ ਇਹਨਾਂ ਨੂੰ ਉੱਤੇ ਲੈ ਕੇ ਆਏ ਨੇ, ਹਕੂਮਤ ਨੂੰ ਪੀਟੀਆਈ ਹਕੂਮਤ ਦਾ ਬੜਾ ਨਾਂ ਸੀ, ਬੜਾ ਰੌਲਾ ਸੁਣਿਆ ਜੀ, ਮਾੜੇ ਬੰਦੇ ਵਾਸਤੇ ਬੜਾ ਕੁਛ ਕਰਨਗੇ। ਇਮਰਾਨ ਖਾਨ ਦਾ ਨਾਰਾ ਸੀ ਕੋਈ ਗਰੀਬ ਨਹੀਂ ਰਹਿਣ ਦਾਂਗਾ, ਤੇ ਉਹਨੇ ਚੰਗਾ ਹੀ ਨਾਰਾ ਆਪਣੇ ਨਾਰੇ ਤੇ ਬਿਲਕੁਲ ਉਹ ਇਸ ਟਾਈਮ ਜਿਹੜਾ ਪੂਰਾ ਉਤਰ ਰਿਹਾ। ਉਹ ਗਰੀਬ ਗੁਰਬਤ ਖਤਮ ਨਹੀਂ ਕਰ ਰਿਹਾ, ਉਹ ਗਰੀਬਾਂ ਨੂੰ ਖਤਮ ਕਰ ਰਿਹਾ ਭਾਈ ਜਾਨ। ਤੇ ਬਾਕੀ ਤੁਸੀਂ ਆਪ ਖੁਦ ਸਮਝਦਾਰ ਜੇ ਮੁਲਕ ਦੇ ਹਾਲਾਤ ਕੀ ਚੱਲ ਰਹੇ ਪੂਰੇ ਜੀ। ਇਸ ਟਾਈਮ ਸਾਡੇ ਕੋਲ ਇੱਕ ਜਿਹੜਾ ਵਾ ਆਪਣਾ ਰਕਸ਼ਾ ਵਾਲਾ ਮੌਜੂਦ ਹੈ, ਉਹ ਜਿਹੜਾ ਗੋਲੀ ਟਾਫੀ ਦਾ ਕੰਮ ਕਰਦਾ ਤੇ ਮੁਖਤਲਿਫ ਪਿੰਡਾਂ ਦੇ ਵਿੱਚ ਜਿਹੜਾ ਨਾ ਗੋਲੀ ਟਾਫੀਆਂ ਸਪਲਾਈ ਕਰਦਾ। ਅਸੀਂ ਮਹਿੰਗਾਈ ਦੇ ਬਾਰੇ ਜਾਣਨ ਵਾਸਤੇ ਉਹਨਾਂ ਕੋਲ ਵੀ ਪੁੱਛਾਂਗੇ ਕਿ ਜਦੋਂ ਦੀ ਇਹ ਗੌਰਮੈਂਟ ਆਈ ਹੈ 3 ਸਾਲਾਂ 'ਚ ਖਾਣ ਪੀਣ ਦੇ ਜਿਹੜੇ ਬੱਚਿਆਂ ਵਾਲੇ ਜਿਹੜੀ ਛਾਵਾਂ ਨੇ ਉਹਨਾਂ ਦੀ ਕੀਮਤਾਂ ਵਧੀਆਂ ਨੇ ਜਾਂ ਉਹ ਬਰਕਰਾਰ ਨੇ। ਜੀ ਭਾਈ ਜਾਨ ਤੁਸੀਂ ਇਹ ਦੱਸੋ ਕਿ 3 ਸਾਲ ਦੇ ਵਿੱਚ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰ ਰਹੇ ਹੋ, ਇਹਨਾਂ 3 ਸਾਲਾਂ ਜਿਹੜੀਆਂ ਖਾਣ ਪੀਣ ਦੀਆਂ ਬਿਸਕਿਟ ਰੱਖੀਆਂ, ਤੁਸੀਂ ਕਾਫੀਆਂ ਰੱਖੀਆਂ ਨੇ ਜਾਂ ਟਾਂਗਰੀ ਰੱਖੀਆਂ ਨੇ ਜਾਂ ਨਿੰਕੋ ਰੱਖੀਆਂ ਨੇ, ਇਹਨਾਂ ਦੀ ਕਿੰਨੀਆਂ ਕੀਮਤਾਂ ਵਧੀਆਂ ਨੇ? ਸਾਡੀ ਗੱਲ ਇਹਨਾਂ ਦੀ ਕੀਮਤਾਂ ਵੀ ਵਧੀਆਂ ਨੇ। ਕੋਈ ਵੀ ਚੀਜ਼ ਉਹਦਾ ਮਕਦਾਰ ਉਹਨਾਂ ਘੱਟ ਕੀਤੀ ਕਿਉਂਕਿ ਮਹਿੰਗਾਈ ਹਰ ਚੀਜ਼ ਮਹਿੰਗੀ ਹੋਈ ਹੈ ਤੇ ਕੰਪਨੀ ਵਾਲੇ ਆਧਾਰੀ ਗੱਲ ਉਹ ਚੀਜ਼ ਦੀ ਮਕਦਾਰ ਜਿਹੜੀ ਉਹ ਕਮ ਕਰ ਦਿੱਤੀ। ਅੱਛਾ, ਮਤਲਬ ਕਿ ਵਜ਼ਨ ਘੱਟ ਕਰਤਾ। ਹਾਂਜੀ, ਚੀਜ਼ ਦਾ ਵਜ਼ਨ ਘੱਟ ਕਰ ਦਿੱਤਾ ਵਾ। ਕੋਈ ਚੀਜ਼ਾਂ ਨੇ ਉਹ ਮਹਿੰਗੀਆਂ ਵੀ ਹੋਈਆਂ। ਸਹੀ। ਤੇ ਕਿੰਨਾ ਕੁ ਫਰਕ ਪਿਆ ਹੈ? ਸਾਰੀ ਗੱਲ ਮਜ਼ਦੂਰ ਵਾਸਤੇ ਤੇ ਕਾਫੀ ਫਰਕ ਹੈ। 1 ਰੁਪਏ ਦਾ ਜਿਹੜਾ ਫਰਕ ਉਹ ਵੀ ਬੇਇੰਤਹਾ ਫਰਕ ਪੈਂਦਾ ਵਾ। ਅੱਛਾ, ਕਿਉਂਕਿ ਜਿੱਥੇ 500 ਬਚਦਾ ਸੀ ਉੱਥੇ 300 ਬਚਣ ਡਿਆ ਵਾ। ਸਹੀ। ਤੇ ਜਿਹੜਾ ਤੁਸੀਂ ਹੁਣ ਆਪਣਾ ਇਹ ਸਪਲਾਈ ਕਰਦੇ ਹੋ ਆਪਣਾ ਰਕਸ਼ੇ ਦੇ ਉੱਤੇ ਤੇ ਪੈਟਰੋਲ ਦੀ ਜਿਹੜੀ ਕੀਮਤ ਉਹ ਵੀ ਵੱਧ ਗਈ ਹੈ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿੱਥੇ ਸਾਡਾ ਖਰਚਾ ਆਉਂਦਾ ਸੀ 200 ਰੁਪਏ, ਉੱਥੇ ਸਾਡਾ ਖਰਚਾ ਆ ਰਿਹਾ ਇਸ ਟਾਈਮ 250 ਰੁਪਏ ਖਰਚਾ ਆ ਰਿਹਾ। ਠੀਕ ਹੈ। ਯਾਨੀ ਕਿ 150 ਰੁਪਏ ਗਵਰਨਮੈਂਟ ਦੇ ਆਉਣ ਦੇ ਨਾਲ 150 ਰੁਪਏ ਖਰਚਾ ਵਧਿਆ। ਅਜ਼ਾਬੀ ਜਿਹੜਾ ਖਰਚਾ ਵਧਿਆ ਤੇ ਗਵਰਨਮੈਂਟ ਆਮਦਨ ਘਟੀ ਹੈ, ਵਧੀ ਨਹੀਂ ਹੈਗੀ। ਉਧਰੋਂ ਆਮਦਨ ਘਟੀ ਹੈ, ਇਧਰੋਂ ਖਰਚਾ ਵੱਧ ਗਿਆ। ਖਰਚਾ ਵੀ ਵੱਧ ਗਿਆ ਤੇ ਆਮਦਨ ਵੀ ਘਟ ਗਈ ਹੈ। ਤੇ ਗਵਰਨਮੈਂਟ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਅਸਾਂ ਤਾਂ ਗਵਰਨਮੈਂਟ ਨੂੰ ਇਹ ਕਹਿਣਾ ਚਾਹਾਂਗੇ ਕਿ ਖੁਦਾ ਦਾ ਖੌਫ ਕਰੋ, ਗਰੀਬਾਂ ਤੇ ਰਹਿਮ ਕਰੋ। ਤੁਸੀਂ ਵਾਕਈ ਕਿਹਾ ਸੀ ਗਰੀਬ ਜ਼ਿੰਦਾ ਨਹੀਂ ਰਹਿਣ ਦੇਣਾ, ਤੁਸੀਂ ਮਾਰਨਾ ਵਾ, ਤੇ ਖੁਦਾ ਦਾ ਖੌਫ ਕਰੋ ਆਵਾਮ ਉੱਤੇ। ਸਾਡੇ ਕੋਲ ਮੌਜੂਦ ਨੇ ਇੱਕ ਫਰੂਟ ਫਰੋਸ਼ ਤੇ ਅਸੀਂ ਉਹਨਾਂ ਕੋਲ ਜਾਣਾਂਗੇ ਕਿ 3 ਸਾਲਾਂ ਦੇ ਵਿੱਚ ਜਿਹੜਾ ਵਾ ਇਹ ਫਰੂਟ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਕਿੰਨੀ ਕੁ ਵਧੀਆਂ ਨੇ। अस्सलाम वालेकुम जी। ਕੀ ਹਾਲ ਹੈ ਭਾਈ ਅਫਜ਼ਲ ਸਾਹਿਬ? ਸੇ ਠੀਕ ਹੈ ਜੀ। ਅੱਛਾ ਭਾਈ ਅਫਜ਼ਲ ਸਾਹਿਬ ਸਾਨੂੰ ਇਹ ਗੱਲ ਦੱਸੋ ਕਿ ਜਿਹੜਾ 3 ਸਾਲਾਂ ਦੇ ਵਿੱਚ ਫਰੂਟ ਦੀਆਂ ਜਿਹੜੀਆਂ ਕੀਮਤਾਂ ਘਟੀਆਂ ਨੇ ਜਾਂ ਵਧੀਆਂ ਨੇ? ਭਾਈ ਜੀ ਅੱਧੋ ਅੱਧੀ ਦਾ ਫਰਕ ਪਿਆ ਆ। ਅੱਛਾ। ਪਿਛਲੇ ਸਾਲ ਜਿਹੜਾ ਦਰਮਿਆਨਾ ਸੇਬ ਸੀ ਅਸੀਂ 100 ਦਾ 2 ਕਿਲੋ ਸੇਲ ਕਰੀਦਾ ਸੀ। ਸਹੀ। ਤੇ ਐਰਕਾ ਜਿਹੜਾ ਦਰਮਿਆਨਾ ਸੇਬ ਆ ਉਹ 100 ਰੁਪਏ ਕਿਲੋ ਤੋਂ ਥੱਲੇ ਆ ਹੀ ਨਹੀਂ ਰਿਹਾ। ਜਿਹੜਾ ਸਭ ਤੋਂ ਚੰਗਾ ਸੇਬ ਸੀ ਉਹ 100 ਰੁਪਏ ਕਿਲੋ ਪਿਛਲੇ ਸਾਲ ਸੀ, ਐਰਕਾ ਉਹ 150 ਪੌਣੇ 200 ਰੁਪਏ ਕਿਲੋ ਤੋਂ ਥੱਲੇ ਹੀ ਨਹੀਂ ਆ ਰਿਹਾ। ਤੇ ਪੈਟਰੋਲ ਜਿਹੜਾ ਤੁਸੀਂ ਆਪਣਾ ਰਕਸ਼ੇ ਦੇ ਆਪਣਾ ਜਿਹੜਾ ਮਾਲ ਆਪਣਾ ਵੇਚਦੇ ਹੋ ਤੇ ਪੈਟਰੋਲ ਜਦੋਂ ਮਹਿੰਗਾ ਹੁੰਦਾ ਵਾ ਉਹਦਾ ਕਿੰਨਾ ਤੁਹਾਡੇ ਦਾ ਅਸਰ ਪੈਂਦਾ? ਅੱਗੇ ਸਾਡੇ ਤੇ ਜੀ ਆਪਣਾ ਅਸੀਂ 100 ਦਾ ਪੈਟਰੋਲ ਪਵਾਈਦਾ ਸੀ, ਰਕਸ਼ੇ 'ਚ ਸਾਰੀ ਦਿਹਾੜੀ ਕੱਢੀ ਦੀ ਸੀਗੀ।
ਹੁਣ ਆਪਣਾ 1.5 ਤੋਂ ਪੌਣੇ 200 ਦਾ ਪੈਟਰੋਲ ਲੱਗਦਾ ਸਾਡਾ, ਯਾਨੀ ਕਿ ਡਬਲ ਖਰਚਾ, ਕੋਈ ਵੀ ਕੰਮ ਆ ਡਬਲ ਵੱਧ ਗਿਆ। ਤਾਂ ਤੁਸੀਂ ਆਵਾਮ ਦੀ ਜਿਹੜੀ ਰਾਏ ਸੁਣੀ ਹੈ ਕਿ ਲੋਕ ਜਿਹੜੇ ਨੇ ਮਹਿੰਗਾਈ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ, ਤੇ ਲੋਕਾਂ ਦਾ ਕਹਿਣਾ ਸੀ ਕਿ ਜੀ ਖਾਣ ਪੀਣ ਦੀ ਕੋਈ ਇੱਕ ਸ਼ੈ ਜਿਹੜੀ ਸਸਤੀ ਨਹੀਂ ਹੋਈ, ਹਰ ਚੀਜ਼ ਦੀ ਕੀਮਤ ਜਿਹੜੀ ਹੈ ਨਾ ਰੋਜ਼ ਬਰੋਜ਼ ਜਿਹੜੀ ਵੱਧਦੀ ਜਾ ਰਹੀ ਹੈ। ਤੇ ਆਵਾਮ ਦਾ ਇਹ ਕਹਿਣਾ ਕਿ ਹੁਕਮਰਾਨਾਂ ਨੂੰ ਜਿਹੜਾ ਵਾ ਉਹ ਆਵਾਮ ਤੇ ਤਵੱਜਾ ਦੇਣੀ ਚਾਹੀਦੀ ਹੈ ਕਿ ਜਿਹੜਾ ਰੇਟ ਜਿਹੜੇ ਨੇ ਚੀਜ਼ਾਂ ਦੇ ਉਹ ਘੱਟ ਹੋਣ, ਤਾਂ ਕਿ ਮੁਲਕ ਦੇ ਵਿੱਚ ਜਿਹੜੀ ਖੁਸ਼ਹਾਲੀ ਦੀ ਜਿਹੜੀ ਲਹਿਰ ਹੈ ਉਹ ਬਰਕਰਾਰ ਰਵੇ।